ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ ਦੋਸਤੋ। ਸ਼ਾਮਲ ਹੋ ਅਪਡੇਟ ਕੈਨੇਡਾ ਦੀ ਇਸ ਸੈਗਮੈਂਟ ਵਿੱਚ। ਗੁਰਪ੍ਰੀਤ ਸਿੰਘ ਅੱਜ ਫਿਰ ਕੈਨੇਡਾ ਦੀ ਕੁਝ ਵੱਡੀਆਂ ਖਬਰਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਚੁੱਕਿਆ। ਅੱਜ ਹੈ ਬੁੱਧਵਾਰ, ਤਾਰੀਖ ਹੈ 11 ਦਸੰਬਰ। ਬਹੁਤ ਵੱਡੀਆਂ ਖਬਰਾਂ ਨੇ। ਇੱਕ ਜਿਹੜੀ ਦੁਖਦਾਈ ਖਬਰ ਜਿਹੜੀ ਹੈ ਉਹ BC ਨਾਲ ਸੰਬੰਧਿਤ ਹੈ। BC ਦੇ ਲਾਗੇ ਇੱਕ ਟਾਪੂ ਹੈ ਗੈਬਰੀਓਲਾ ਆਈਲੈਂਡ, ਉੱਥੇ ਇੱਕ ਜਹਾਜ਼ ਹਾਦਸਾਗ੍ਰਸਤ ਹੋਇਆ। ਅਨੇਕਾਂ ਵਿਅਕਤੀਆਂ ਦੇ ਮਾਰੇ ਜਾਣ ਦਾ ਸਮਾਚਾਰ ਹੈ। ਇਸ ਦੇ ਬਾਰੇ ਵਿਸਥਾਰਪੂਰਵਕ ਅੱਗੇ ਚੱਲ ਕੇ ਦੱਸੂੰਗਾ। ਇਸ ਤੋਂ ਇਲਾਵਾ ਇੱਕ ਫਲਾਈਟ ਦੇ ਉੱਤੇ ਕੁਝ ਲੋਕਾਂ ਵੱਲੋਂ ਮੂਲ ਵਾਸੀਆਂ ਦੀ ਖਿੱਲੀ ਉਡਾਈ ਗਈ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਉਹਨਾਂ ਨੂੰ ਫਲਾਈਟ ਵੱਲੋਂ ਬੈਨ ਕਰ ਦਿੱਤਾ ਗਿਆ। ਇਹ ਇੱਕ ਵੱਡੀ ਡਿਵੈਲਪਮੈਂਟ ਹੋਈ ਹੈ। ਐਲਬਰਟਾ ਦੀ ਸੱਜੇ ਪੱਖੀ ਸਰਕਾਰ ਹੁਣ ਪ੍ਰਾਈਵੇਟ ਹੈਲਥ ਕੇਅਰ ਨੂੰ ਪੂਰੀ ਤਰ੍ਹਾਂ ਉਤਸ਼ਾਹਿਤ ਕਰ ਰਹੀ ਹੈ, ਝੱਗਾ ਚੁੱਕ ਕੇ। ਇਸ ਦੀ ਚਰਚਾ ਕਰਾਂਗੇ। ਇਸ ਤੋਂ ਇਲਾਵਾ ਰਿਪੁਦਮਨ ਸਿੰਘ ਮਲਿਕ ਵੈਂਕੂਵਰ ਇਲਾਕੇ ਦੇ ਕਰੋੜਪਤੀ ਸਿੱਖ ਨੇਤਾ, ਏਅਰ ਇੰਡੀਆ ਕਾਂਡ ਦੇ ਸਾਬਕਾ ਸ਼ੱਕੀ, ਉਹ ਵਾਪਸ ਆਪਣੀ ਭਾਰਤ ਫੇਰੀ ਪੂਰੀ ਕਰਕੇ ਪਰਤ ਆਏ ਨੇ। ਕੁਝ ਗੱਲਾਂ ਉਹਨਾਂ ਨਾਲ ਮੇਰੇ ਨਾਲ ਸਾਂਝੀਆਂ ਕੀਤੀਆਂ, ਉਹ ਮੈਂ ਅੱਗੇ ਚੱਲ ਕੇ ਦੱਸੂੰਗਾ। ਸੋ ਪਹਿਲਾਂ ਗੱਲ ਕਰਾਂਗੇ ਅਸੀਂ ਗੈਬਰੀਓਲਾ ਆਈਲੈਂਡ ਵਿੱਚ ਵਾਪਰੀ ਘਟਨਾ ਬਾਰੇ। ਹੋਇਆ ਇਸ ਤਰ੍ਹਾਂ ਕਿ ਮੰਗਲਵਾਰ ਸ਼ਾਮ ਨੂੰ ਜਿਹੜਾ ਗੈਬਰੀਓਲਾ ਆਈਲੈਂਡ ਹੈ, ਇੱਕ ਟਾਪੂ ਹੈ ਵੈਂਕੂਵਰ ਆਈਲੈਂਡ ਦੇ ਲਾਗੇ ਹੀ, ਉੱਥੇ ਇੱਕ ਨਿੱਕਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਅਜੇ ਤੱਕ ਸਾਨੂੰ ਇਹ ਨਹੀਂ ਪਤਾ ਕਿ ਕਿੰਨੇ ਲੋਕ ਮਰੇ ਨੇ, ਪਰ BC ਕੌਂਸਲ ਮਹਿਕਮੇ ਦਾ ਕਹਿਣਾ ਕਿ ਅਨੇਕਾਂ ਮੌਤਾਂ ਹੋਈਆਂ ਨੇ। ਹੁਣ ਅਨੇਕਾਂ ਦਾ ਮਤਲਬ ਕੀ ਹੈ, ਅੰਦਾਜ਼ਾ ਲਾਉਣਾ ਔਖਾ ਹੈ ਕਿ 5 ਵਿਅਕਤੀ ਮਰੇ ਨੇ, 4 ਮਰੇ ਨੇ, ਪਰ ਇਹ ਗੱਲ ਤਾਂ ਪੱਕੀ ਕਿ 1 ਤੋਂ ਵੱਧ ਮੌਤਾਂ ਹੋਈਆਂ ਨੇ। ਸੋ ਕਿੰਨੀਆਂ ਹੋਈਆਂ ਨੇ, ਬਹੁਤ ਵੱਡੀ ਘਟਨਾ ਹੋ ਸਕਦੀ, ਕਿਉਂਕਿ ਕਿਸੇ ਨਿੱਕੇ ਜਹਾਜ਼ ਦਾ ਆਬਾਦੀ ਵਾਲੇ ਇਲਾਕੇ 'ਤੇ ਜਾ ਕੇ ਡਿੱਗਣਾ, ਔਰ ਉਸ ਵਿੱਚ ਵੀ ਕੁਝ ਲੋਕ ਸਵਾਰ ਹੋਣਗੇ, ਕੁਝ ਲੋਕ ਧਰਤੀ 'ਤੇ ਵੀ ਹੋਣਗੇ। ਸੋ ਅਨੁਮਾਨ ਲਾਉਣਾ ਅਜੇ ਔਖਾ, ਪਰ ਅਸੀਂ ਉਡੀਕਾਂਗੇ। ਪਰ ਮੰਗਲਵਾਰ ਸ਼ਾਮ ਨੂੰ ਇਹ ਦੁਖਦਾਈ ਘਟਨਾ ਵਾਪਰੀ ਹੈ। ਪੂਰੇ ਕੈਨੇਡਾ ਦਾ ਧਿਆਨ ਇਸ ਘਟਨਾ ਨੇ ਖਿੱਚ ਲਿਆ। BC ਕੌਂਸਲ ਮਹਿਕਮੇ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ। ਅਨੇਕਾਂ ਹੋਰ ਅਧਿਕਾਰੀ ਜਾਂਚ ਵਿੱਚ ਜੁਟੇ ਹੋਏ ਨੇ। ਸੋ ਮੰਨਿਆ ਜਾ ਰਿਹਾ ਕਿ ਸ਼ਾਇਦ ਧੁੰਦ ਬਹੁਤ ਸੀ, ਉਹਦੇ ਕਰਕੇ ਇਹ ਹਾਦਸਾ ਹੋਇਆ। ਜਦੋਂ ਜਹਾਜ਼ ਡਿੱਗਿਆ ਉੱਥੇ ਧਮਾਕਾ ਵੀ ਬੜਾ ਜ਼ਬਰਦਸਤ ਹੋਇਆ, ਔਰ ਇੱਕ ਤਰੀਕੇ ਨਾਲ ਧਰਤੀ ਵੀ ਹਿੱਲ ਗਈ। ਆਲੇ ਦੁਆਲੇ ਜਿਹੜੇ ਲੋਕ ਸੀਗੇ ਉਹ ਵੀ ਘਬਰਾ ਗਏ ਕਾਫੀ ਕਿ ਹੋਇਆ ਕੀ ਆ। ਸੋ ਇਸ ਦੇ ਉੱਤੇ ਹੁਣ ਅਸੀਂ ਸਾਰੇ ਆਪਣੀ ਬਾਜ਼ ਰੱਖੀ ਬੈਠੇ ਹਾਂ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਸਮਾਚਾਰ ਇਹ ਹੈ ਕਿ ਨਿਊ ਫਾਊਂਡਲੈਂਡ ਲੈਬਰਾਡੋਰ ਇਲਾਕੇ ਦੇ ਵਿੱਚ ਇੱਕ PAL ਨਾਂ ਦੀ ਫਲਾਈਟ ਹੈ। ਉਸ ਵਿੱਚ 2 ਸੱਜਣ ਬੈਠੇ ਸੀ ਜਿਹੜੇ ਬੜੇ ਭੱਦੇ ਸ਼ਬਦ ਇਸਤੇਮਾਲ ਕਰ ਰਹੇ ਸੀ ਮੂਲ ਵਾਸੀਆਂ ਬਾਰੇ। ਸ਼ਰਾਬ ਪੀਤੀ ਹੋਈ ਸੀ, ਉੱਚੀ ਰੌਲਾ ਪਾ ਰਹੇ ਸੀ, ਔਰ ਮੂਲ ਵਾਸੀਆਂ ਬਾਰੇ ਘਟੀਆ ਕਿਸਮ ਦੀਆਂ ਟਿੱਪਣੀਆਂ ਕਰ ਰਹੇ ਸਨ। ਸੋ ਸਵਾਰੀਆਂ ਬਹੁਤ ਪਰੇਸ਼ਾਨ ਹੋਈਆਂ। ਖਾਸ ਤੌਰ 'ਤੇ ਲੈਬਰਾਡੋਰ ਇਲਾਕੇ ਦੇ ਇੱਕ ਸਾਬਕਾ ਮੈਂਬਰ ਪਾਰਲੀਮੈਂਟ ਨੇ, ਪੀਟਰ ਪੈਨਾਸ਼ੂ, ਉਹ ਵੀ ਉੱਥੇ ਜਹਾਜ਼ ਵਿੱਚ ਹਾਜ਼ਰ ਸਨ। ਉਹਨਾਂ ਨੇ ਆਪਣੇ ਕੰਨੀ ਸਾਰਾ ਕੁਝ ਸੁਣਿਆ। ਉਹਨਾਂ ਦਾ ਹਿਰਦਾ ਵੀ ਵਲੂੰਦਰਿਆ ਗਿਆ। ਬਾਕਾਇਦਾ ਉਹਨਾਂ ਨੇ ਇਸ ਫਲਾਈਟ ਕੰਪਨੀ ਦੇ ਅਧਿਕਾਰੀਆਂ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ। ਸੋ ਉਸ ਤੋਂ ਪਿੱਛੋਂ ਇਹ ਤੈਅ ਕੀਤਾ ਗਿਆ ਕਿ ਇਹਨਾਂ ਲੋਕਾਂ ਨੂੰ ਇਸ ਫਲਾਈਟ 'ਤੇ ਮੁੜ ਤੋਂ ਚੜ੍ਹਨ ਨਾ ਦਿੱਤਾ ਜਾਵੇ। ਯਾਨੀ ਇਹ 2 ਵਿਅਕਤੀ ਇਸ ਫਲਾਈਟ 'ਤੇ ਕਦੇ ਵੀ ਨਹੀਂ ਚੜ੍ਹ ਸਕਣਗੇ। ਉਹਨਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਔਰ ਇਹ ਲੋਕ ਇੰਨੇ ਹੰਕਾਰੇ ਹੋਏ ਸੀ ਕਿ ਜਦੋਂ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਮਾਫੀ ਤੱਕ ਨਹੀਂ ਮੰਗਾਂਗੇ। ਇਹ ਬੜੇ ਸ਼ਰਮ ਦੀ ਗੱਲ ਹੈ ਕਿ ਮੂਲ ਵਾਸੀ ਕੈਨੇਡਾ ਵਿੱਚ ਲਗਾਤਾਰ ਨਸਲਵਾਦ ਦਾ ਸਾਹਮਣਾ ਕਰ ਰਹੇ ਨੇ, ਜਿਨ੍ਹਾਂ ਦਾ ਜੱਦੀ ਦੇਸ਼ ਹੈ, ਔਰ ਉਹਨਾਂ ਨੂੰ ਹੀ ਇੱਥੇ ਹਾਸ਼ੀਏ 'ਤੇ ਧੱਕਿਆ ਗਿਆ। ਆਬਾਦੀ ਘਟ ਕੇ 4% ਰਹਿ ਗਈ ਹੈ, ਔਰ ਢਾਂਚਾਗਤ ਨਸਲਵਾਦ ਦਾ, ਢਾਂਚਾਗਤ ਹਿੰਸਾ ਦਾ ਲੰਮੇ ਸਮੇਂ ਤੋਂ ਸਾਹਮਣਾ ਕਰਦੇ ਆ ਰਹੇ ਨੇ। ਸੋ ਦੁਨੀਆ ਭਰ ਵਿੱਚ ਕੈਨੇਡਾ ਦੀ ਬੜੀ ਪ੍ਰਸ਼ੰਸਾ ਹੁੰਦੀ ਕਿ ਕੈਨੇਡਾ ਮਨੁੱਖੀ ਹੱਕਾਂ ਦਾ ਲੰਬਰਦਾਰ ਹੈ, ਇੱਥੇ ਸਭ ਨੂੰ ਬਰਾਬਰ ਦੇ ਹੱਕ ਮਿਲੇ ਹੋਏ ਨੇ। ਪਰ ਮੂਲ ਵਾਸੀ ਲਗਾਤਾਰ ਬਾਰ-ਬਾਰ ਇਸ ਕਿਸਮ ਦੀ ਗੱਲਬਾਤ ਦਾ ਸਾਹਮਣਾ ਕਰਦੇ ਨੇ। ਇਹ ਬਹੁਤ ਇੱਕ ਸ਼ਰਮਨਾਕ ਘਟਨਾ ਹੋਈ ਹੈ। ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਓਨੀ ਘੱਟ ਆ। ਔਰ ਮੈਂ ਸਮਝਦਾ ਕਿ ਜਿਹੜੇ ਸਾਡੇ ਇੱਥੇ ਆਪਣੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਇਮੀਗ੍ਰੈਂਟ ਨੇ, ਉਹਨਾਂ ਨੂੰ ਵੀ ਅਜਿਹੀਆਂ ਘਟਨਾਵਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਮੂਲ ਵਾਸੀਆਂ ਦੇ ਬਰਾਬਰ ਖੜ੍ਹਨਾ ਚਾਹੀਦਾ ਉਹਨਾਂ ਦੇ ਨਾਲ, ਕਿਉਂਕਿ ਇਹ ਉਹਨਾਂ ਦਾ ਦੇਸ਼ ਹੈ। ਉਹਨਾਂ ਨਾਲ ਨਸਲਵਾਦ ਜਿਹੜਾ ਹੋਇਆ ਉਸ ਨੂੰ ਧਿਆਨ 'ਚ ਰੱਖਿਆ ਜਾਣਾ ਬਹੁਤ ਜ਼ਰੂਰੀ। ਗਦਰੀ ਬਾਬਿਆਂ ਨੇ ਵੀ ਕਿਸੇ ਵੇਲੇ ਮੂਲ ਵਾਸੀਆਂ ਨਾਲ ਆਪਣੀ ਇੱਕ ਮੁੱਠਤਾ ਰੱਖੀ ਸੀ, ਔਰ ਉਹਨਾਂ ਲਈ ਉਹਨਾਂ ਦੇ ਮਨ ਵਿੱਚ ਵੀ ਕਾਫੀ ਸਤਿਕਾਰ ਸੀ। ਸੋ ਅੱਜ ਵੀ ਉਸ ਸਤਿਕਾਰ ਨੂੰ ਮੁੜ ਬਹਾਲ ਕਰਨ ਦੀ ਲੋੜ ਹੈ। ਵੱਡੇ ਭਾਈਚਾਰੇ ਨਾਲ ਖੜ੍ਹਨਾ ਬਹੁਤ ਸੌਖਾ ਹੈ, ਸਥਾਪਤੀ ਨਾਲ ਖੜ੍ਹਨਾ ਬਹੁਤ ਸੌਖਾ ਹੈ। ਹਾਸ਼ੀਏਗ੍ਰਸਤ ਲੋਕਾਂ ਨਾਲ ਖੜ੍ਹਨਾ ਜਿਹੜਾ ਹੈ ਉਹ ਅਸਲ ਬਹਾਦਰੀ ਹੈ। ਸੋ ਇਸ 'ਤੇ ਸ਼ਾਇਦ ਕੋਈ ਗੌਰ ਕਰੇ। ਇਸ ਦੇ ਨਾਲ ਹੀ ਜੁੜਿਆ ਹੋਇਆ ਇੱਕ ਮਾਮਲਾ ਇਹ ਹੈ, ਐਨਵਾਇਰੋਨਿਕਸ ਇੰਸਟੀਚਿਊਟ ਆਫ ਸਰਵੇ ਐਂਡ ਰਿਸਰਚ ਵੱਲੋਂ ਇੱਕ ਖੋਜ ਕੀਤੀ ਗਈ, ਜਿਸ ਵਿੱਚ ਸਿੱਟਾ ਇਹ ਕੱਢਿਆ ਗਿਆ ਕਿ 40% ਜਿਹੜੇ ਘੱਟ ਗਿਣਤੀ ਨਾਲ ਜੁੜੇ ਹੋਏ ਲੋਕ ਨੇ ਕੈਨੇਡਾ ਦੇ ਵਿੱਚ, ਉਹ ਨਸਲਵਾਦ ਦਾ ਹੰਢਾ ਰਹੇ ਨੇ। ਖਾਸ ਤੌਰ 'ਤੇ ਕੰਮਾਂ ਵਾਲੀ ਥਾਂ 'ਤੇ, ਜਿੱਥੇ ਉਹ ਕੰਮ ਕਰਦੇ ਨੇ, ਉੱਥੇ ਨਸਲਵਾਦ ਉਹਨਾਂ ਨਾਲ ਲਗਾਤਾਰ ਹੋ ਰਿਹਾ। ਔਰ ਜਿਹੜੇ ਕੰਮ ਮਾਲਕ ਨੇ ਉਹਨਾਂ ਵੱਲੋਂ ਕੋਈ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ ਕਿ ਇਸ ਕਿਸਮ ਦਾ ਨਸਲਵਾਦ ਜਿਹੜਾ ਹੈ ਬੰਦ ਹੋਵੇ। ਪਹਿਲਾਂ ਤਾਂ ਨੌਕਰੀ ਦੇਣ ਲੱਗਿਆ ਨਸਲਵਾਦ ਹੁੰਦਾ। ਬਹੁਤੀ ਵਾਰ ਘੱਟ ਗਿਣਤੀ ਦੇ ਲੋਕਾਂ ਨੂੰ ਕੰਮ ਨਹੀਂ ਮਿਲਦਾ। ਜੇ ਕੰਮ ਮਿਲ ਵੀ ਜਾਂਦਾ ਤਾਂ ਘੱਟ ਮਿਹਨਤਾਂ 'ਤੇ ਰੱਖਿਆ ਜਾਂਦਾ ਵਿਅਕਤੀਆਂ ਨੂੰ।
ਉਸ ਤੋਂ ਬਾਅਦ ਤਨਖਾਹਾਂ ਦੇ ਵਿੱਚ, ਤਰੱਕੀਆਂ ਵਿੱਚ ਵੀ ਵਿਤਕਰਾ ਹੁੰਦਾ। ਸੋ ਲਗਾਤਾਰ ਇਸ ਕਿਸਮ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਔਰ ਇਸ ਦੇ ਬਾਰੇ ਜਿਹੜਾ ਸਰਵੇਖਣ ਕੀਤਾ ਗਿਆ ਉਸਨੇ ਇੱਕ ਵਾਰ ਫਿਰ ਕੈਨੇਡਾ ਦੀ ਜਿਹੜਾ ਅਕਸ ਬਣਿਆ ਹੋਇਆ ਕਿ ਵੰਨ ਸੁਵੰਨਤਾ ਵਾਲਾ ਦੇਸ਼, ਇੱਥੇ ਬਹੁਤ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਵਗੈਰਾ ਵਗੈਰਾ, ਇਸ ਦੇ ਉੱਤੇ ਫਿਰ ਇੱਕ ਵਾਰੀ ਸਵਾਲੀਆ ਚਿੰਨ੍ਹ ਲੱਗ ਗਿਆ ਕਿ ਕੀ ਅਸਲੀਅਤ ਕੀ ਹੈ। ਅਸਲੀਅਤ ਇਹ ਹੈ ਕਿ ਜਿਹੜੇ ਵੱਖਰੇ ਵੱਖਰੇ ਥਾਵਾਂ 'ਤੇ ਲੋਕ ਕੰਮ ਕਰਦੇ ਨੇ ਉੱਥੇ ਵਿਤਕਰਾ ਜਾਰੀ ਹੈ। ਸੋ ਇਹ ਇੱਕ ਮਾੜਾ ਰੁਝਾਨ ਹੈ ਔਰ ਕੈਨੇਡਾ ਲਈ ਇਹ ਇੱਕ ਸ਼ਰਮਨਾਕ ਗੱਲ, ਜਿਸ ਦੇ ਉੱਤੇ ਅਧਿਕਾਰੀਆਂ ਨੂੰ, ਸੰਬੰਧਿਤ ਮਹਿਕਮਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਔਰ ਕੰਮ ਮਾਲਕਾਂ ਨੂੰ ਇਸ ਗੱਲ ਲਈ ਪੂਰੀ ਤਰ੍ਹਾਂ ਜਵਾਬਦੇਹ ਬਣਾਇਆ ਜਾਵੇ ਕਿ ਜਦੋਂ ਤੁਹਾਡੇ ਨੋਟਿਸ 'ਚ ਗੱਲਾਂ ਆਉਂਦੀਆਂ ਨੇ ਤਾਂ ਤੁਸੀਂ ਕੀ ਕਰਦੇ ਹੋ ਔਰ ਕੀ ਨਹੀਂ ਕਰਦੇ, ਔਰ ਜਦੋਂ ਲੋਕਾਂ ਨੂੰ ਭਰਤੀ ਕਰਨਾ ਹੁੰਦਾ ਉਦੋਂ ਤੁਹਾਡੀ ਪਾਲਿਸੀ ਕੀ ਹੁੰਦੀ ਹੈ। ਇਹ ਕੁਝ ਸਖਤ ਕਿਸਮ ਦੇ ਸਵਾਲ ਨੇ ਜਿਹੜੇ ਕਰਨੇ ਬਣਦੇ ਆ। ਅੱਗੇ ਚੱਲਦੇ ਹਾਂ। ਐਲਬਰਟਾ ਦੇ ਵਿੱਚ ਹੋਇਆ ਇੱਦਾਂ ਕਿ ਜਿਹੜੀ ਸੱਜੇ ਪੱਖੀ ਸਰਕਾਰ ਹੈ ਉਸਨੇ ਆਪਣੇ ਅਸਲੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਨੇ। ਕੁਝ ਸਮਾਂ ਪਹਿਲਾਂ ਜਨਤਕ ਅਦਾਰਿਆਂ ਦੇ ਵਿੱਚ ਕਟੌਤੀਆਂ ਦਾ ਸਿਲਸਿਲਾ ਸ਼ੁਰੂ ਹੋਇਆ, ਜਨਤਕ ਸੇਵਾਵਾਂ 'ਚ ਕਟੌਤੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਔਰ ਇਸ ਦੇ ਨਾਲ ਜ਼ਾਹਿਰ ਹੈ ਸਿਹਤ ਮਹਿਕਮਾ ਵੀ ਪ੍ਰਭਾਵਿਤ ਹੋਇਆ। ਹੁਣ ਐਲਬਰਟਾ ਦੇ ਸਿਹਤ ਮੰਤਰੀ ਟਾਇਲਰ ਸ਼ੈਂਡਰੋ ਨੇ ਐਲਾਨ ਕਰ ਦਿੱਤਾ ਕਿ ਅਸੀਂ ਪ੍ਰਾਈਵੇਟ ਹੈਲਥ ਕੇਅਰ ਨੂੰ ਤਰਜੀਹ ਦੇਵਾਂਗੇ। ਅਸੀਂ ਚਾਹਾਂਗੇ ਕਿ ਜਿਹੜੇ ਹਸਪਤਾਲਾਂ ਵਿੱਚ ਲੋਕ ਆਪਰੇਸ਼ਨਾਂ ਲਈ ਲੰਮਾ ਸਮਾਂ ਉਡੀਕ ਕਰ ਰਹੇ ਨੇ, ਉਹਨਾਂ ਦੀ ਉਡੀਕ ਘਟਾਈ ਜਾਵੇ। ਉਡੀਕ ਘਟਾਉਣ ਦੀ ਖਾਤਰ ਜਿਹੜਾ ਜ਼ਰੂਰੀ ਹੈ ਕਿ ਜਿਹੜੇ ਪ੍ਰਾਈਵੇਟ ਜਿਹੜੇ ਕਲੀਨਿਕ ਨੇ, ਪ੍ਰਾਈਵੇਟ ਹੈਲਥ ਕੇਅਰ ਦੇਣ ਵਾਲੇ, ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਯਾਨੀ ਕਿ ਕੈਨੇਡਾ ਵਿੱਚ ਜਿਹੜਾ ਯੂਨੀਵਰਸਲ ਹੈਲਥ ਕੇਅਰ ਸਿਸਟਮ ਹੈ, ਜਿਸ ਦੇ ਤਹਿਤ ਕੋਈ ਵਿਅਕਤੀ ਵੀ ਲੋੜ ਅਨੁਸਾਰ ਇਲਾਜ ਲੈ ਸਕਦਾ ਹੈ, ਉਸਨੂੰ ਪੈਸੇ ਧੇਲੇ ਦੀ ਪਰਵਾਹ ਕਰਨ ਦੀ ਲੋੜ ਨਹੀਂ, ਚਾਹੇ ਤੁਸੀਂ ਗਰੀਬ ਹੋ। ਸੋ ਉਸ ਦੇ ਲਈ ਇੱਕ ਚੁਣੌਤੀ ਖੜੀ ਹੋ ਰਹੀ ਹੈ ਕਿ ਸੱਜੇ ਪੱਖੀ ਤਾਕਤਾਂ ਚਾਹੁੰਦੀਆਂ ਨੇ ਕਿ ਬਦਲਵਾਂ ਸਿਸਟਮ ਵੀ ਹੋਵੇ, ਜਿੱਥੇ ਮੁਨਾਫਾਖੋਰੀ ਵੀ ਹੋਵੇਗੀ। ਜਿਹੜੇ ਪ੍ਰਾਈਵੇਟ ਕਲੀਨਿਕ ਚਲਾਉਣਗੇ ਉਹ ਮੁਨਾਫੇ ਵੀ ਬਣਾਉਣਗੇ। ਸੋ ਮੁਨਾਫੇ ਨੂੰ ਤਰਜੀਹ ਦੇਣ ਵਾਲੀ ਇਹ ਪਾਰਟੀ। ਪਰ ਦੂਜੇ ਪਾਸੇ ਇਹ ਵੀ ਸੱਚਾਈ ਹੈ ਕਿ ਲੋਕਾਂ ਨੂੰ ਕਾਫੀ ਲੰਬਾ ਸਮਾਂ ਉਡੀਕਣਾ ਪੈਂਦਾ, ਹਸਪਤਾਲਾਂ ਵਿੱਚ ਸਹੂਲਤਾਂ ਘੱਟ ਨੇ। ਉਸ ਦਾ ਹੱਲ ਸਿਰਫ ਇਹੋ ਹੀ ਹੈ ਕਿ ਸਰਕਾਰ ਜਾਂ ਸੂਬਾਈ ਸਰਕਾਰਾਂ ਜਾਂ ਕੇਂਦਰ ਸਰਕਾਰ ਵੱਧ ਤੋਂ ਵੱਧ ਪੈਸਾ ਹਸਪਤਾਲਾਂ 'ਤੇ ਲਾਵੇ, ਸਿਹਤ ਸੇਵਾਵਾਂ 'ਤੇ ਲਾਵੇ। ਜਿਹੜਾ ਪੈਸਾ ਐਵੇਂ ਹੀ ਡਿਫੈਂਸ ਬਜਟ 'ਤੇ ਲੁਟਾਇਆ ਜਾ ਰਿਹਾ ਇੱਧਰ ਉੱਧਰ, ਇਹ ਪੈਸਾ ਜੇ ਹਸਪਤਾਲਾਂ 'ਤੇ ਲਾ ਦਿੱਤਾ ਜਾਵੇ, ਡਾਕਟਰਾਂ ਦੀ ਨਫਰੀ ਵਧਾਤੀ ਜਾਵੇ, ਜਿਹੜਾ ਆਪਰੇਸ਼ਨ ਲਈ ਜਿਹੜਾ ਸਾਜੋ ਸਮਾਨ ਹੈ ਉਹ ਵਧਾਇਆ ਜਾਵੇ, ਉਸ ਦੇ ਨਾਲ ਆਪਣੇ ਆਪ ਜਿਹੜੀਆਂ ਇੰਨੀਆਂ ਉਡੀਕਾਂ ਕਰਨੀਆਂ ਪੈਂਦੀਆਂ ਮਰੀਜ਼ਾਂ ਨੂੰ ਉਹ ਘੱਟ ਸਕਦੀਆਂ ਨੇ। ਸੋ ਇਹ ਕੋਈ ਮਸਲੇ ਦਾ ਹੱਲ ਨਹੀਂ ਕਿ ਅਸੀਂ ਇੱਕ ਪ੍ਰਾਈਵੇਟ ਸਿਸਟਮ ਵੀ ਨਾਲੋਂ ਨਾਲ ਚਲਾਈਏ। ਸੋ ਜੋ ਭਾਰਤ ਵਿੱਚ ਹੋ ਰਿਹਾ ਉਹੋ ਜਿਹੇ ਹਾਲਾਤ ਕੈਨੇਡਾ ਵਿੱਚ ਬਣ ਸਕਦੇ ਨੇ ਕਿ ਜਿਹਦੇ ਕੋਲ ਜਿਹੜਾ ਅਮੀਰ ਆ ਉਹ ਵਧੀਆ ਇਲਾਜ ਲੈ ਰਿਹਾ, ਜਿਹਦੇ ਕੋਲ ਪੈਸਾ ਧੇਲਾ ਨਹੀਂ ਹੈ ਉਹ ਉੱਥੇ ਹਸਪਤਾਲਾਂ ਦੇ ਗਲਿਆਰਿਆਂ 'ਚ ਰੁਲ ਰਿਹਾ। ਅਸੀਂ ਨਹੀਂ ਚਾਹੁੰਦੇ ਕਿ ਇਹੋ ਜਿਹੇ ਹਾਲਾਤ ਇੱਥੇ ਬਣਨ। ਸੋ ਉੱਥੋਂ ਦੀ ਵਿਰੋਧੀ ਧਿਰ ਜਿਹੜੀ ਹੈ NDP, ਉਸ ਦੀ ਨੇਤਾ ਜਿਹੜੀ ਹੈ ਰੇਚਲ ਨੋਟਲੀ, ਉਸਨੇ ਸਪਸ਼ਟ ਕਿਹਾ ਕਿ ਐਲਬਰਟਾ ਦੀ ਸਰਕਾਰ ਅਮਰੀਕਾ ਦੀ ਪ੍ਰਣਾਲੀ ਦੀ ਨਕਲ ਮਾਰ ਰਹੀ ਹੈ। ਅਮਰੀਕਾ ਵਿੱਚ ਇਹੋ ਜਿਹੀ ਪ੍ਰਣਾਲੀ ਹੈ ਜਿੱਥੇ ਪ੍ਰਾਈਵੇਟ ਹੈਲਥ ਕੇਅਰ ਹੈ, ਜਿੱਥੇ ਪ੍ਰਾਈਵੇਟ ਹੈਲਥ ਕੇਅਰ ਲੈਣ ਵਾਸਤੇ ਤੁਹਾਨੂੰ ਇੰਸ਼ੋਰੈਂਸ ਲੈਣੀ ਪੈਂਦੀ। ਸੋ ਉਹੋ ਜਿਹੀ ਨਕਲ ਇੱਥੇ ਵੱਜ ਰਹੀ ਹੈ, ਜਿਹੜਾ ਕਿ ਜਿਸ ਦੇ ਸਿੱਟੇ ਆਉਂਦੇ ਸਮਿਆਂ ਵਿੱਚ ਬੜੇ ਮਾੜੇ ਨਿਕਲ ਸਕਦੇ ਨੇ। ਇਹ ਗੱਲ ਉਹਨਾਂ ਨੇ ਆਖੀ ਹੈ। ਅੱਗੇ ਚੱਲਦੇ ਹਾਂ। ਕੈਨੇਡਾ ਦੇ ਕੁਝ ਮੂਲ ਵਾਸੀਆਂ ਵੱਲੋਂ ਇੱਕ ਮਦਰੀਦ ਵਿੱਚ ਜਾ ਕੇ ਆਪਣਾ ਰੋਸ ਪ੍ਰਗਟਾਇਆ ਗਿਆ। ਇੰਡੀਜਨਸ ਕਲਾਈਮੇਟ ਐਕਸ਼ਨ ਨਾਂ ਦਾ ਗਰੁੱਪ ਹੈ, ਜਿਹੜਾ ਮੂਲ ਵਾਸੀ ਨੌਜਵਾਨਾਂ ਦਾ ਗਰੁੱਪ ਹੈ, ਜਿਹੜਾ ਵਾਤਾਵਰਨ ਦੀ ਬਿਹਤਰੀ ਨੂੰ ਪ੍ਰਣਾਇਆ ਹੋਇਆ। ਉਹਨਾਂ ਦਾ ਇੱਕ ਗਰੁੱਪ ਬਕਾਇਦਾ ਮਦਰੀਦ ਗਿਆ। ਮਦਰੀਦ ਦੇ ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਨ ਸੰਬੰਧੀ ਇੱਕ ਵੱਡੀ ਕਾਨਫਰੰਸ ਚੱਲ ਰਹੀ ਹੈ। ਸੋ ਜਿਹੜੇ ਮੂਲ ਵਾਸੀਆਂ ਦੇ ਸਰੋਕਾਰ ਨੇ, ਕਿਉਂਕਿ ਮੂਲ ਵਾਸੀ ਕੁਦਰਤ ਨਾਲ ਇੱਕਮਿਕ ਨੇ, ਮੂਲ ਵਾਸੀ ਧਰਤੀ ਦੀ ਧੜਕਣ ਨੂੰ ਵੀ ਸਮਝਦੇ ਨੇ। ਸੋ ਉਹ ਮਹਿਸੂਸ ਕਰਦੇ ਨੇ ਕਿ ਜਿਸ ਤਰੀਕੇ ਨਾਲ ਵਾਤਾਵਰਨ ਦਾ ਉਜਾੜਾ ਹੋ ਰਿਹਾ ਹੈ ਔਰ ਖ਼ਾਸ ਤੌਰ 'ਤੇ ਐਲਬਰਟਾ ਦੇ ਵਿੱਚ ਤੇਲ ਉਦਯੋਗ ਵੱਲੋਂ ਜਿਵੇਂ ਕੁਦਰਤੀ ਸੋਮਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਸੋ ਇਹ ਸਾਡਾ ਜਿਹੜਾ ਇੱਥੋਂ ਦੇ ਮੂਲ ਵਾਸੀਆਂ ਦਾ ਇਹ ਕਹਿਣਾ ਕਿ ਜਿਸ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ, ਵਾਪਰ ਰਿਹਾ, ਇਸ ਦਾ ਧਰਤੀ ਦੇ ਉੱਤੇ ਭੈੜਾ ਅਸਰ ਪੈ ਰਿਹਾ, ਵਾਤਾਵਰਨ 'ਤੇ, ਪੌਣ ਪਾਣੀ 'ਤੇ। ਸੋ ਇਹਨਾਂ ਸਮੱਸਿਆਵਾਂ ਵੱਲ ਧਿਆਨ ਦਿਵਾਉਣ ਦੀ ਖਾਤਰ ਬਕਾਇਦਾ ਜਿਹੜੇ ਮੂਲ ਵਾਸੀ ਨੌਜਵਾਨਾਂ ਦਾ ਇੱਕ ਸੰਗਠਨ ਜਿਹੜਾ ਹੈ, ਉਸ ਦੇ ਕੁਝ ਪ੍ਰਤੀਨਿਧ ਮਦਰੀਦ ਗਏ ਨੇ। ਉੱਥੇ ਜਾ ਕੇ ਉਹਨਾਂ ਨੇ ਆਪਣਾ ਪ੍ਰੋਟੈਸਟ ਕੀਤਾ। ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਕੱਲ੍ਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਸੀ ਔਰ ਕੱਲ੍ਹ ਦੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦਾ ਥੀਮ ਸੀ ਨੌਜਵਾਨੀ। ਜਿਵੇਂ ਨੌਜਵਾਨ ਅੱਗੇ ਵੱਧ ਕੇ ਲੀਡਰਸ਼ਿਪ ਆਪਣੇ ਹੱਥਾਂ 'ਚ ਲੈ ਰਹੇ ਨੇ। ਗ੍ਰੈਟਾ ਟੂਨਬਰਗ ਵਰਗੀ ਬੱਚੀ ਜਿਹੜੀ ਸਵੀਡਨ ਦੀ, ਜਿਸ ਨੇ ਇੱਕ ਇਤਿਹਾਸ ਸਿਰਜਿਆ, ਕਿਸ਼ਤੀ ਲੈ ਕੇ ਨਿਊਯਾਰਕ ਤੱਕ ਸਮੁੰਦਰ ਦੇ ਰਸਤੇ ਗਈ, ਜਾਂ ਦੁਨੀਆ ਭਰ ਵਿੱਚ ਉਹ ਇੱਕ ਚਾਨਣ ਮੁਨਾਰਾ ਬਣੀ ਹੋਈ ਹੈ। ਸੋ ਉਸ ਦੇ ਨਾਤੇ ਬਕਾਇਦਾ ਸੰਯੁਕਤ ਰਾਸ਼ਟਰ ਵੱਲੋਂ ਜਿਹੜਾ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ, ਉਸ ਦੇ ਤਹਿਤ ਇਸ ਵਾਰ ਨੌਜਵਾਨਾਂ ਦਾ ਥੀਮ ਜਿਹੜਾ ਹੈ ਉਹ ਤੈਅ ਕੀਤਾ ਗਿਆ। ਸੋ ਉਸ ਨਾਤੇ ਇਹਨਾਂ ਨੌਜਵਾਨਾਂ ਨੇ, ਮੂਲ ਵਾਸੀ ਨੌਜਵਾਨਾਂ ਨੇ ਜਾ ਕੇ ਜੋ ਮਦਰੀਦ ਵਿੱਚ ਕਰ ਵਿਖਾਇਆ, ਇਹ ਬਿਲਕੁਲ ਉਸ ਦੀ ਪ੍ਰੋੜਤਾ ਕਰਨ ਵਾਲੀ ਕਾਰਵਾਈ ਸੀ ਉਹਨਾਂ ਦੀ।
ਸੋ ਇਹ ਇੱਕ ਡਿਵੈਲਪਮੈਂਟ ਜਿਹੜੀ ਹੈ ਕੈਨੇਡਾ ਲਈ ਵੀ ਕਾਫੀ ਵੱਡੀ ਹੈ ਔਰ ਦੁਨੀਆ ਭਰ ਲਈ ਵੀ। ਇਸ ਤੋਂ ਇਲਾਵਾ ਵਿਰੋਧੀ ਧਿਰਾਂ ਨੇ ਏਕਾ ਕਰਕੇ ਇੱਕ ਕਮੇਟੀ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ NDP ਬਲਾਕ ਕਿਬਕਵਾ ਅਤੇ ਸੱਜੇ ਪੱਖੀ ਟੋਰੀ ਪਾਰਟੀ ਨੇ ਰਲ ਕੇ ਉੱਥੇ ਵੱਧ ਤੋਂ ਵੱਧ ਵੋਟਾਂ ਪਾਈਆਂ ਔਰ ਇਹ ਮੰਗ ਕੀਤੀ ਕਿ ਕੈਨੇਡਾ ਅਤੇ ਚੀਨ ਦੇ ਸੰਬੰਧ ਸੁਧਾਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ। ਤੁਸੀਂ ਸਾਰੇ ਜਾਣਦੇ ਹੋ ਕਿ ਕੈਨੇਡਾ ਅਤੇ ਚੀਨ ਦੇ ਸੰਬੰਧ ਲਗਾਤਾਰ ਵਿਗੜਦੇ ਚਲੇ ਜਾ ਰਹੇ ਨੇ। ਹੋਇਆ ਇਸ ਤਰ੍ਹਾਂ ਕਿ ਇੱਕ ਚੀਨ ਦੀ ਤਕਨੀਕੀ ਕੰਪਨੀ ਦੀ ਚੀਫ ਫਾਈਨੈਂਸ਼ੀਅਲ ਆਫਸਰ ਨੂੰ ਪਿੱਛੇ ਜਿਹੇ ਗ੍ਰਿਫਤਾਰ ਕੀਤਾ ਗਿਆ। ਅਮਰੀਕਾ ਸਰਕਾਰ ਉਸ ਨੂੰ ਅਸਲ 'ਚ ਫੜਨਾ ਚਾਹੁੰਦੀ ਹੈ। ਸੋ ਮੰਨਿਆ ਜਾ ਰਿਹਾ ਕਿ ਅਮਰੀਕਾ ਸਰਕਾਰ ਦੇ ਇਸ਼ਾਰਿਆਂ 'ਤੇ ਕੈਨੇਡਾ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ, ਪਰ ਉਹ ਮਾਮਲਾ ਜੇ ਲਮਕਿਆ ਹੋਇਆ। ਉਹ ਆਪਣੇ ਘਰ ਵਿੱਚ ਇੱਥੇ ਵੈਂਕੂਵਰ 'ਚ ਨਜ਼ਰਬੰਦ ਹੈ, ਸੋ ਘਰ ਵਿੱਚ ਹੀ ਕੈਦ ਹੈ। ਸੋ ਉਸਦਾ ਕੀ ਬਣੂਗਾ ਇਹ ਤਾਂ ਸਮਾਂ ਦੱਸੂਗਾ, ਪਰ ਉਸ ਦੀ ਗ੍ਰਿਫਤਾਰੀ ਦੇ ਮੱਦੇਨਜ਼ਰ ਚੀਨ ਅਤੇ ਕੈਨੇਡਾ ਦੇ ਸੰਬੰਧ ਲਗਾਤਾਰ ਵਿਗੜਦੇ ਚਲੇ ਜਾ ਰਹੇ ਨੇ। ਦੋਨਾਂ ਦੇਸ਼ਾਂ ਦੇ ਵਿਚਾਲੇ ਵਪਾਰ 'ਤੇ ਇਸ ਦਾ ਭੈੜਾ ਅਸਰ ਪਿਆ। ਚੀਨ ਨੇ ਇੱਥੋਂ ਤੱਕ ਵੀ ਕਹਿਤਾ ਸੀ ਕਿ ਅਸੀਂ ਤੁਹਾਡਾ ਮੀਟ ਨਹੀਂ ਲੈਣਾ ਅਤੇ ਕੋਈ ਸਮਾਨ ਤੁਹਾਡੇ ਕੋਲ ਨਹੀਂ ਖਰੀਦਾਂਗੇ। ਖੈਰ, ਉਸ ਦੇ ਬਾਰੇ ਦੱਸਿਆ ਜਾ ਰਿਹਾ ਕਿ ਕੁਝ ਨਾ ਕੁਝ ਸੁਧਾਰ ਜ਼ਰੂਰ ਹੋਇਆ ਔਰ ਚੀਨ ਨੇ ਵੀ 2 ਕੈਨੇਡੀਅਨ ਨਾਗਰਿਕਾਂ ਨੂੰ ਫੜ ਕੇ ਜੇਲ੍ਹਾਂ 'ਚ ਤਾੜ ਦਿੱਤਾ। ਉਹਨਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ। ਸੋ ਸੰਬੰਧ ਲਗਾਤਾਰ ਜਿਹੜੇ ਹੈ ਸੁਧਰਨ ਦੀ ਥਾਂ 'ਤੇ ਵਿਗੜਦੇ ਚਲੇ ਜਾ ਰਹੇ ਨੇ। ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ ਕਿ ਸੁਧਾਰਿਆ ਜਾਵੇ। ਇਸ ਦੇ ਮੱਦੇਨਜ਼ਰ ਵਿਰੋਧੀ ਧਿਰਾਂ ਨੇ ਏਕਾ ਕਰ ਲਿਆ ਔਰ ਪਾਰਲੀਮੈਂਟ ਵਿੱਚ ਜਿਹੜੀ ਬਹੁ ਗਿਣਤੀ ਵੋਟਾਂ ਇਸ ਸੰਭਾਵੀ ਜਾਂ ਪ੍ਰਸਤਾਵਿਤ ਕਮੇਟੀ ਦੇ ਹੱਕ 'ਚ ਪਈਆਂ। 171 ਸਾਂਸਦਾਂ ਦੀ ਮੰਗ ਸੀ ਕਿ ਇਹ ਕਮੇਟੀ ਬਣਾਈ ਜਾਵੇ ਜਿਹੜੀ ਚੀਨ ਅਤੇ ਕੈਨੇਡਾ ਦੇ ਸੰਬੰਧਾਂ ਨੂੰ ਸੁਧਾਰਨ ਲਈ ਕੰਮ ਕਰੇ। 148 ਇਸ ਦੇ ਉਲਟ ਸੀਗੇ। ਸੋ 171 ਵੋਟਾਂ ਪਈਆਂ। NDP ਬਲਾਕ ਕਿਬਕਵਾ ਅਤੇ ਟੋਰੀਆਂ ਨੇ ਏਕਾ ਕਰ ਲਿਆ ਲਿਬਰਲ ਪਾਰਟੀ ਦੀ ਲੰਗੜੀ ਹਕੂਮਤ ਦੇ ਖਿਲਾਫ। ਸੋ ਵੇਖਦੇ ਹਾਂ ਕਿ ਇਸ ਦੇ ਵਿੱਚ ਅੱਗੇ ਅਗਾਂਹ ਚੱਲ ਕੇ ਕੀ ਬਣਦਾ ਔਰ ਦੋਨਾਂ ਦੇਸ਼ਾਂ ਦੇ ਸੰਬੰਧਾਂ ਦੇ ਉੱਤੇ ਇਸ ਦਾ ਕਿੰਨਾ ਕੁ ਅਸਰ ਪਊਗਾ। ਅਖੀਰ ਵਿੱਚ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਰਿਪੁਦਮਨ ਸਿੰਘ ਮਲਿਕ ਜਿਹੜੇ ਕਰੋੜਪਤੀ ਸਿੱਖ ਨੇਤਾ ਨੇ ਵੈਂਕੂਵਰ ਇਲਾਕੇ ਦੇ, ਜਿਹੜੇ ਏਅਰ ਇੰਡੀਆ ਕਾਂਡ ਦੇ ਮਾਮਲੇ ਵਿੱਚ ਇੱਕ ਵਾਰ ਗ੍ਰਿਫਤਾਰ ਹੋਏ ਸੀ ਔਰ ਬਾਅਦ ਵਿੱਚ ਬਾਜ਼ਤ ਬਰੀ ਕੀਤੇ ਗਏ ਸਬੂਤਾਂ ਦੀ ਘਾਟ ਹੋਣ ਕਰਕੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਮੈਂ ਭਾਰਤ ਦੇ ਦੌਰੇ 'ਤੇ ਗਿਆ ਸੀ ਅਤੇ ਉੱਥੋਂ ਮੁੜ ਆਇਆ, ਯਾਨੀ ਭਾਰਤ ਯਾਤਰਾ ਮੁਕੰਮਲ ਕਰਕੇ ਵਾਪਸ ਆ ਗਏ ਨੇ। ਬੜੇ ਸੰਤੁਸ਼ਟ ਜਾਪ ਰਹੇ ਸੀ। ਉਹਨਾਂ ਦਾ ਕਹਿਣਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਦਰਬਾਰ ਸਾਹਿਬ ਜਾ ਸਕਿਆ, ਦਰਸ਼ਨ ਕੀਤੇ ਨੇ। ਉਹਨਾਂ ਦਾ ਕਹਿਣਾ ਮੈਂ ਦਿੱਲੀ ਵੀ ਗਿਆ, ਇੱਥੋਂ ਤੱਕ ਕਿ ਆਪਣੇ ਜੱਦੀ ਇਲਾਕੇ ਫਿਰੋਜ਼ਪੁਰ ਵੀ ਗਿਆ। ਸੋ ਉਹਨਾਂ ਦਾ ਕਹਿਣਾ ਕਿ ਮੈਂ 25 ਵਰ੍ਹਿਆਂ ਤੋਂ ਬਾਅਦ ਮੈਨੂੰ ਇਹ ਮੌਕਾ ਮਿਲਿਆ। ਖੈਰ, ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਿਸੇ ਸਿਆਸੀ ਲੀਡਰ ਨੂੰ ਨਹੀਂ ਮਿਲਿਆ, ਪਰ ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਲੀਡਰਾਂ ਨੂੰ ਮਿਲਿਆ। ਔਰ ਉਹਨਾਂ ਨੇ ਦਿਲਚਸਪ ਢੰਗ ਨਾਲ ਇਹ ਵੀ ਗੱਲ ਕਹੀ ਕਿ ਉਹਨਾਂ ਨੂੰ ਮੈਂ ਧਾਰਮਿਕ ਜਿਹੜਾ ਹੈ ਲੀਡਰ ਮੰਨਦਾ, ਸਿਆਸੀ ਲੀਡਰ ਨਹੀਂ ਮੰਨਦਾ। ਸੋ ਮੈਂ ਸਿਰਫ ਆਪਣੇ ਦਰਬਾਰ ਸਾਹਿਬ ਦਰਸ਼ਨ ਕਰਨ ਜਾਣ ਦਾ ਮੇਰਾ ਮਕਸਦ ਸੀ, ਕੋਈ ਵਪਾਰਿਕ ਮੀਟਿੰਗ ਆਪਣਾ ਜਿਹੜਾ ਹੈ ਇਹ ਦੌਰਾ ਨਹੀਂ ਸੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕੱਪੜਾ ਪਹਿਲਾਂ ਮੈਂ ਭਾਰਤ ਤੋਂ ਲਿਆਉਂਦਾ ਸੀ ਵਪਾਰ ਕਰਨ ਦੀ ਖਾਤਰ, ਹੁਣ ਮੈਂ ਚੀਨ ਤੋਂ ਲਿਆਉਣਾ। ਖੈਰ, ਰਿਪੁਦਮਨ ਸਿੰਘ ਮਲਿਕ ਹੀ ਜਾਣਦੇ ਹੋਣਗੇ ਉੱਥੇ ਕੀ ਹੋਇਆ ਕੀ ਨਹੀਂ ਹੋਇਆ, ਪਰ ਉਹਨਾਂ ਦੀ ਇਹ ਫੇਰੀ ਕਾਫੀ ਵਿਵਾਦਗ੍ਰਸਤ ਰਹੀ ਕਿਉਂਕਿ ਹੋਇਆ ਇਸ ਤਰ੍ਹਾਂ ਕਿ ਭਾਰਤ ਸਰਕਾਰ ਦੇ ਉੱਤੇ ਹੁਣ ਸਵਾਲ ਉੱਠ ਰਹੇ ਨੇ ਕਿ ਉਹਨਾਂ ਨੇ ਮਲਿਕ ਨੂੰ ਵੀਜ਼ਾ ਕਿਉਂ ਦਿੱਤਾ। ਮਲਿਕ ਨੂੰ ਅਦਾਲਤ ਨੇ ਬਰੀ ਜ਼ਰੂਰ ਕੀਤਾ, ਪਰ ਨਾਲ ਹੀ ਅਦਾਲਤੀ ਜੱਜ ਨੇ ਇਹ ਵੀ ਕਿਹਾ ਕਿ ਅਸੀਂ ਤੁਹਾਨੂੰ ਬਰੀ ਕੀਤਾ, ਸਬੂਤਾਂ ਦੀ ਘਾਟ ਕਰਕੇ ਬਰੀ ਕੀਤਾ, ਕੋਈ ਤੁਹਾਨੂੰ ਨਿਰਦੋਸ਼ ਹੋਣ ਦਾ ਸਰਟੀਫਿਕੇਟ ਨਹੀਂ ਦਿੱਤਾ ਗਿਆ। ਸੋ ਖੈਰ, ਮਲਿਕ ਸਾਹਿਬ ਨੂੰ ਵੀ ਹੱਕ ਹੈ ਕਿ ਉਹ ਵਾਪਸ ਜਾ ਸਕਣ ਕਿਉਂਕਿ ਜਦੋਂ ਅਦਾਲਤ ਨੇ ਬਰੀ ਕਰ ਦਿੱਤਾ। ਪਰ ਸਵਾਲ ਪੈਦਾ ਇਹ ਹੋ ਰਿਹਾ ਕਿ ਭਾਰਤੀ ਸਫੀਰਾਂ ਵੱਲੋਂ ਅਨੇਕਾਂ ਹੋਰ ਲੋਕਾਂ ਦੇ ਵੀਜ਼ੇ ਰੋਕੇ ਜਾ ਰਹੇ ਨੇ। ਅਨੇਕਾਂ ਹੋਰ ਸਿੱਖ ਕਾਰਕੁਨ ਜਿਹੜੇ ਨੇ ਉਹਨਾਂ ਬਾਰੇ ਇਹ ਧਾਰਨਾ ਫੈਲਾਈ ਜਾ ਰਹੀ ਕਿ ਉਹ ਅੱਤਵਾਦੀ ਨੇ, ਦਹਿਸ਼ਤਗਰਦ ਨੇ। ਸਿੱਖਸ ਫਾਰ ਜਸਟਿਸ ਵਾਲੇ ਨਾਲ ਜ਼ਿਆਦਤੀ ਹੋ ਰਹੀ ਸ਼ਰੇਆਮ, ਉਸ ਜਥੇਬੰਦੀ ਦੀ ਪਾਬੰਦੀ ਵੀ ਲਾ ਦਿੱਤੀ ਗਈ ਹੈ। ਔਰ ਇੱਥੋਂ ਤੱਕ ਕਿ ਕੋਸ਼ਿਸ਼ਾਂ ਹੋ ਰਹੀਆਂ ਕਿ ਉਹਨਾਂ ਦੇ ਕੁਝ ਸਮਰਥਕ ਜਿਹੜੇ ਇੱਥੇ ਬੈਠੇ ਨੇ ਉਹਨਾਂ ਨੂੰ ਡੀਪੋਰਟ ਕਰਾ ਕੇ ਭਾਰਤ ਲਿਆਇਆ ਜਾਵੇ। ਸਿੱਖਸ ਫਾਰ ਜਸਟਿਸ ਦਾ ਕਹਿਣਾ ਕਿ 2020 ਦੇ ਵਿੱਚ ਖਾਲਿਸਤਾਨ ਬਾਰੇ ਰਾਇਸ਼ੁਮਾਰੀ ਕਰਵਾਈ ਜਾਵੇ। ਜਿਹੜੇ ਪੋਸਟਰ ਲਾਉਂਦੇ ਨੇ ਇੱਧਰ ਉੱਧਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਸੋ ਦੂਜੇ ਪਾਸੇ ਤੁਸੀਂ ਮਲਿਕ ਨੂੰ ਵੀਜ਼ਾ ਦੇ ਰਹੇ ਹੋ, ਕਿਸ ਕਿਸਮ ਦੀ ਮਿਸਾਲ ਕਾਇਮ ਹੋ ਰਹੀ ਹੈ। ਸੋ ਇਸ ਦੇ ਪਿੱਛੇ ਭਾਵਨਾ ਇਹੋ ਪ੍ਰਤੀਤ ਹੋ ਰਹੀ ਹੈ ਕਿ ਭਾਰਤ ਸਰਕਾਰ ਚਾਹੁੰਦੀ ਹੈ ਕਿ ਜਿਹੜੇ ਕਸ਼ਮੀਰੀ ਅਤੇ ਖਾਲਿਸਤਾਨੀ ਇਕੱਠੇ ਹੋਏ ਨੇ ਇਸ ਵੇਲੇ, ਉਹਨਾਂ ਦਾ ਜਿਹੜਾ ਏਕਸ ਨੂੰ ਤਾਰ ਪੀੜੋ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੀ ਸਿੱਖਸ ਫਾਰ ਜਸਟਿਸ ਦੀ ਜਿਹੜੀ ਰਾਇਸ਼ੁਮਾਰੀ ਦੀ ਮੁਹਿੰਮ ਹੈ ਉਸ ਨੂੰ ਫੇਲ ਕੀਤਾ ਜਾਵੇ। ਖੁੰਡੇ ਹੋ ਚੁੱਕੇ ਖਾਲਿਸਤਾਨੀਆਂ ਨੂੰ ਨਾਲ ਜੋੜਿਆ ਜਾਵੇ, ਚੱਲੇ ਹੋਏ ਕਾਰਤੂਸ ਨਾਲ ਜੋੜੇ ਜਾਣ। ਕਿੰਨੀ ਕੁ ਕਾਮਯਾਬੀ ਮਿਲਦੀ ਨਹੀਂ ਮਿਲਦੀ ਇਹ ਤਾਂ ਹੁਣ ਸਮਾਂ ਦੱਸੂਗਾ। ਇਹਨਾਂ ਸਵਾਲਾਂ ਦੇ ਜਵਾਬ ਤਾਂ ਭਵਿੱਖ ਦੀ ਕੁੱਖ 'ਚ ਨੇ। ਪਰ ਫਿਲਹਾਲ ਮਲਿਕ ਸਾਹਿਬ ਬਾਗੋ ਬਾਗ ਨੇ, ਭਾਰਤ ਹੋ ਆਏ ਨੇ 25 ਵਰ੍ਹਿਆਂ ਤੋਂ ਬਾਅਦ ਔਰ ਵਾਪਸ ਆ ਕੇ ਬੜੇ ਸੰਤੁਸ਼ਟ ਜਾਪ ਰਹੇ ਸੀ। ਇਸ ਤੋਂ ਵੱਧ ਕੋਈ ਗੱਲ ਹੋਈ ਨਹੀਂ। ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਜੋ ਤੁਸੀਂ ਪੁੱਛਣਾ ਸੀ ਮੈਂ ਦੱਸ ਦਿੱਤਾ, ਇਸ ਤੋਂ ਵੱਧ ਮੈਂ ਕੀ ਕਹਿ ਸਕਦਾ। ਖੈਰ, ਇਹ ਸੀ ਅੱਜ ਦੀਆਂ ਅਪਡੇਟਸ। ਉਮੀਦ ਕਰਦਾ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਭਲਕੇ ਮੇਰੀ ਤੁਹਾਡੀ ਮੁਲਾਕਾਤ ਦੁਬਾਰਾ ਹੋਵੇਗੀ ਪੰਜਾਬੀ ਰੇਡੀਓ USA 'ਤੇ। ਆਗਿਆ ਦਿਓ, ਧੰਨਵਾਦ। ਹੈਵ ਅ ਨਾਈਸ ਡੇ।